ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 31 ਜਨਵਰੀ ਦਿਨ ਹੈਗਾ ਜੀ ਸ਼ੁੱਕਰਵਾਰ। ਸਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਸਪਾਲ ਸਿੰਘ ਜੀ ਜਿਹੜੇ ਜੁੜਨਗੇ। ਮਿੰਟੂ ਜੀ ਦੀ ਘਰੇਲੂ ਜਿਹੜੇ ਜੀ ਕਾਰਨਾਂ ਕਰਕੇ ਉਹ ਅੱਜ ਆਪਣੇ ਨਾਲ ਜਿਹੜੇ ਜੁੜ ਨਹੀਂ ਸਕੇ, ਸੋ ਉਹਨਾਂ ਦੀ ਥਾਂ ਦੇ ਉੱਤੇ ਆਪਣੇ ਆਸ ਜਿਹੜਾ ਸਾਥ ਦੇਣਗੇ ਜਸਪਾਲ ਸਿੰਘ ਮਾਨ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ, ਮਿਹਰਬਾਨੀ। ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਨਾਲ ਦੀ ਨਾਲ ਸਾਰੇ ਸਰੋਤਿਆਂ ਨੂੰ ਵੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਹਰਮਿੰਦਰ ਸਮਰਾ ਸੈਕਰਾਮੈਂਟੋ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਇਸ ਮੌਕੇ ਨਾਲ ਹੀ ਦੱਸ ਦਈਏ ਵੀ ਕਵਰਡ ਕੈਲੀਫੋਰਨੀਆ ਦਾ ਅੱਜ ਬਿਲਕੁਲ ਅਖੀਰਲਾ ਦਿਨ ਹੈਗਾ ਆ। ਜਿਹੜੇ ਤੁਸੀਂ ਇਸ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ ਕਵਰਡ ਕੈਲੀਫੋਰਨੀਆ ਤਹਿਤ ਹੈਲਥ ਇੰਸ਼ੋਰੈਂਸ, ਅਤੇ 31 ਜਨਵਰੀ ਅੱਜ ਅਖੀਰਲੀ ਤਰੀਕ ਆ। ਸੋ ਇਸ ਦੇ ਬਾਰੇ ਜ਼ਰੂਰ ਸਾਰੇ ਜਣੇ ਜ਼ਰੂਰ ਹੈਲਥ ਇੰਸ਼ੋਰੈਂਸ ਲੈ ਲਿਓ, ਨਹੀਂ ਤਾਂ ਕਾਫੀ ਭਾਰੀ ਜੁਰਮਾਨਾ ਸਟੇਟ ਆਫ ਕੈਲੀਫੋਰਨੀਆ ਦੁਆਰਾ ਕੀਤਾ ਜਾਵੇਗਾ। ਉਸ ਤੋਂ ਬਚਣ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਕਾਲ ਕਰ ਲਿਓ 408 272 2500 ਦੇ ਉੱਤੇ। ਅਤੇ ਆਓ ਖਬਰਾਂ ਦੇ ਉੱਤੇ ਨਜ਼ਰ ਮਾਰਨੀ ਸ਼ੁਰੂ ਕਰਦੇ ਹਾਂ। ਜਸਪਾਲ ਜੀ, ਪਹਿਲੀ ਖਬਰ 'ਤੇ ਨਜ਼ਰ ਮਾਰੀ ਤੇ ਕਹਿੰਦੇ ਭੀਮ ਕੋਰੇਗਾਂਵ ਮਾਮਲੇ ਦੀ ਪੜਤਾਲ NIA ਨੂੰ ਦੇਣ ਤੋਂ ਪੇਚ ਫਸਿਆ ਹੈ। ਦੇਖੋ, ਇਹਨਾਂ ਦੀ ਹੁਣ ਜਿਹੜੀ ਜਾਂਚ ਦੀ ਪੜਤਾਲ ਸੀ ਉਹ NIA ਨੂੰ ਦੇਣ ਦਾ ਜਿਹੜਾ ਉਹ ਸੈਂਟਰ ਨੇ ਜਿਹੜਾ ਫੈਸਲਾ ਕੀਤਾ, ਉਹਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਰੇੜਕਾ ਸੀ ਜਾਂ ਲਗਾਤਾਰ ਚੱਲਦਾ ਪਿਆ ਸੀ ਕਲੇਸ਼, ਤਾਂ ਉਹ ਹੁਣ ਹੋਰ ਵੱਧ ਗਿਆ। ਸਭ ਤੋਂ ਪਹਿਲਾਂ ਸਾਰਿਆਂ ਨੂੰ ਪਤਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਜਦੋਂ ਭਾਜਪਾ ਸਰਕਾਰ ਸੀ, ਇੱਥੇ ਭਾਜਪਾ ਸ਼ਿਵ ਸੈਨਾ ਦੀ ਸਰਕਾਰ ਸੀ ਮਹਾਰਾਸ਼ਟਰ ਦੇ ਵਿੱਚ, ਤਾਂ ਉੱਥੇ ਜਿਹੜਾ ਸੀਗਾ ਕਿ ਜਦੋਂ ਇਹ ਘਟਨਾ ਵਾਪਰੀ ਸੀ ਜਿਹੜਾ 31 ਦਸੰਬਰ 2017 ਦੇ ਵਿੱਚ, ਤਾਂ 1 ਜਨਵਰੀ 2018 ਨੂੰ ਜਿਹੜੀਆਂ ਨੇ ਉਹ ਪੂਨੇ ਦੇ ਵਿੱਚ ਜਿਹੜੀਆਂ ਨੇ ਕਾਫੀ ਅਰੈਸਟ ਹੋਈਆਂ ਸੀ। ਕਰੀਬ 300 ਬੰਦੇ ਦੀ ਅਰੈਸਟ ਪਈ ਸੀ। ਉਸ ਤੋਂ ਬਾਅਦ ਇਹ ਮਾਮਲਾ ਚੱਲਦਾ ਪਿਆ ਸੀ। ਪਹਿਲਾਂ ਇਹ ਸਟੇਟ ਕੋਲ ਸੀ, ਤਾਂ ਸਟੇਟ ਇਹਦੀ ਇਨਵੈਸਟੀਗੇਸ਼ਨ ਚੱਲਦੀ ਪਈ ਸੀ। ਹੁਣ ਜਿਹੜਾ ਇਹਨੂੰ ਸੈਂਟਰ ਨੇ ਜਿਹੜਾ ਉਹ NIA ਨੂੰ ਜਿਹੜਾ ਇਹਦੀ ਜਾਂਚ ਹੈ, ਜਿਹੜੀ ਸਾਰੀ ਇਨਵੈਸਟੀਗੇਸ਼ਨ ਉਹ ਕਰੂਗੀ, ਉਹਨੂੰ ਸੌਂਪਤੀ। ਇਹਨੂੰ ਲੈ ਕੇ ਪਹਿਲਾਂ ਤਾਂ ਇਹ ਸੀ ਕਿ ਮਹਾਰਾਸ਼ਟਰ ਦੇ ਜਿਹੜੇ ਗ੍ਰਹਿ ਮੰਤਰੀ ਸੀ ਅਨਿਲ ਦੇਸ਼ਮੁਖ, ਉਹਨਾਂ ਨੇ ਵੀ ਇਤਰਾਜ਼ ਜਤਾਇਆ ਸੀ। ਉਹਨਾਂ ਨੇ ਕੰਡੈਮ ਕੀਤਾ, ਕਹਿੰਦੇ ਕਿ ਸੈਂਟਰ ਦਾ ਇਹ ਡਿਸੀਜਨ ਆ ਜਿਹੜਾ ਇਹ ਆਪਣੇ ਆਪ ਉਹਨਾਂ ਨੇ ਲੈ ਲਿਆ, ਸਟੇਟ ਦੀ ਕੋਈ ਸਹਿਮਤੀ ਨਹੀਂ ਲਈ। ਇਹਨੂੰ ਲੈ ਕੇ ਜਿਹੜਾ ਉਹਨਾਂ ਵੱਲੋਂ ਆ ਉਹ ਇਤਰਾਜ਼ ਜਤਾਇਆ ਜਾ ਰਿਹਾ ਸੀ, ਜਿਹਨੂੰ ਲੈ ਕੇ ਸਾਰੇ ਧਿਰਾਂ ਨੇ ਜਿਹੜੀਆਂ ਨੇ ਉਹ ਕੇਂਦਰ ਦਾ ਜਿਹੜਾ ਉਹ ਵਿਰੋਧ ਕਰਦੀਆਂ ਪਈਆਂ ਸੀ ਇਸ ਚੀਜ਼ ਨੂੰ ਲੈ ਕੇ। ਤਾਂ ਹੁਣ ਇਸ ਚੀਜ਼ ਨੂੰ ਜਿੱਦਾਂ ਵਿਰੋਧ ਕਰਦੀਆਂ ਪਈਆਂ ਸੀ, ਤਾਂ ਫਿਰ ਇਹਨੂੰ ਲੈ ਕੇ ਜਿੱਦਾਂ ਹੀ ਜਿਹੜਾ ਜਾਂਚ ਦਾ ਰਿਕਾਰਡ ਆ ਜਿਹੜਾ ਸਾਰਾ ਉਹ NIA ਦੇ ਹਵਾਲੇ ਕਰਨਾ ਸੀ। ਉਸ ਤੋਂ ਪਹਿਲਾਂ ਜਿਹੜਾ ਇਹਨੂੰ ਲੈ ਕੇ ਜਿਹੜਾ ਇੱਕ ਬੰਬੇ ਦੀ ਜਿਹੜੀ ਕੋਰਟ ਆ, ਤਾਂ ਉਹ ਸਪੈਸ਼ਲ ਕੋਰਟ ਦੇ ਵਿੱਚ ਹੁਣ ਇੱਕ ਮਾਮਲਾ ਚਲਾ ਗਿਆ। ਹੁਣ ਉੱਥੇ ਚਲਾ ਗਿਆ, ਉੱਥੇ ਹੁਣ ਇੱਕ ਜਿਹੜੀ ਆ ਉਹ ਅਪੀਲ ਪਾਈ ਗਈ ਆ, ਜਿਹੜੀ ਦੇਖ ਕੇ ਬੁੱਧਵਾਰ ਨੂੰ ਆ ਜਿਹੜਾ ਉਹਨੂੰ 5 ਦਿਨਾਂ ਦਾ ਮਾਫ਼ ਕਰਨਾ ਬੁੱਧਵਾਰ ਨੂੰ ਪਾਈ ਗਈ ਸੀ। ਉਸ ਤੋਂ ਬਾਅਦ ਇਹ ਜਿਹੜਾ ਮਾਮਲੇ ਦੇ ਵਿੱਚ ਹੋਇਆ ਕਿ ਹੁਣ ਇਹਦੇ ਵਿੱਚ ਜਿਹੜਾ ਉਹ ਕੋਰਟ ਨੇ ਫੈਸਲਾ ਇਹਦੀ ਸੁਣਵਾਈ ਤੋਂ ਬਾਅਦ ਕਰੇਗੀ। ਹੁਣ ਕੋਰਟ ਆ ਜਿਹੜਾ ਉਹ 3 ਤਰੀਕ ਨੂੰ ਇਸ ਮਾਮਲੇ ਦੀ ਸੁਣਵਾਈ ਕਰੂਗੀ। ਉਸ ਤੋਂ ਬਾਅਦ ਜਿਹੜਾ ਮਾਮਲਾ ਉਹ ਅੱਗੇ ਤੁਰੂਗਾ। ਇੱਕ ਵਾਰੀ ਹੈ ਜਿਹੜਾ ਇਹ ਪੇਚ ਫਸ ਗਿਆ, ਪਰ ਫਿਲਹਾਲ ਜਿਹੜਾ ਪੇਚ ਫਸਿਆ ਇਹਨੂੰ ਲੈ ਕੇ ਤੁਹਾਨੂੰ ਪਤਾ ਹੀ ਹੈ ਕਿ ਥੋੜ੍ਹਾ ਬਹੁਤ ਜਿਹੜਾ ਉਹ ਕੇਂਦਰ ਵੀ ਇਸ ਵੇਲੇ ਲਗਾਤਾਰ ਜਿਹੜਾ ਲੱਗਿਆ ਹੋਇਆ, ਦੂਸਰੇ ਪਾਸੇ ਜਿੱਥੋਂ ਸਟੇਟ ਵੀ ਲੱਗਿਆ ਹੋਇਆ, ਦੋਨਾਂ ਧਿਰਾਂ ਦੇ ਵਿੱਚ ਜਿਹੜੀ ਉਹ ਕਸ਼ਮ ਵੱਧ ਗਈ ਹੈ। ਜਿਸ ਤੋਂ ਬਾਅਦ ਜਿਹੜਾ ਇੱਕ ਪਾਸੇ ਸਟੇਟ ਆ ਉਹ ਵੀ ਛੱਡਣ ਨੂੰ ਤਿਆਰ ਨਹੀਂ ਹੈ, ਦੂਜੇ ਪਾਸੇ ਸੈਂਟਰ ਵੀ ਛੱਡਣ ਨੂੰ ਤਿਆਰ ਨਹੀਂ ਹੈ। ਦੋਨਾਂ ਤੋਂ ਬੈਕਫੁੱਟ ਤੇ ਕੋਈ ਆਉਣ ਲਈ ਤਿਆਰ ਨਹੀਂ ਹੈ। ਪਰ ਹੁਣ ਜਿਹੜਾ ਕੋਰਟ ਦਾ ਫੈਸਲਾ ਦੇਖਣਾ ਹੋਏਗਾ ਕਿ ਕੋਰਟ ਇਹਨੂੰ ਲੈ ਕੇ ਕੀ ਜਿਹੜਾ ਫੈਸਲਾ ਦਿੰਦੀ ਆ। ਉਸ ਤੋਂ ਬਾਅਦ ਹੀ ਅੱਗੇ ਜਿਹੜੀ ਪੜਤਾਲ ਹੋਏਗੀ
ਪਰ ਹਾਂ ਦੂਜੇ ਪਾਸੇ ਤੋਂ ਇਹ ਵੀ ਦੇਖਣਯੋਗ ਆ ਕਿ ਜੇ ਬਾਈ ਚਾਂਸ ਸਟੇਟ ਦੇ ਖਿਲਾਫ ਫੈਸਲਾ ਆ ਜਾਂਦਾ ਜਾਂ NIA ਮਾਮਲੇ ਦੀ ਜਾਂਚ ਕਰਦੀ ਆ ਤਾਂ ਫਿਰ ਹੋ ਸਕਦਾ ਕਿ ਸਟੇਟ ਅੱਗੇ ਚਲਾ ਜਾਵੇ। ਜੇ ਕਿਤੇ ਸਟੇਟ ਦੇ ਹੱਕ 'ਚ ਫੈਸਲਾ ਆ ਜਾਂਦਾ ਤਾਂ ਹੋ ਸਕਦਾ ਕਿ ਇਸ ਮਾਮਲੇ ਦੇ ਵਿੱਚ NIA ਜਿਹੜਾ ਉਹ ਅੱਗੇ ਚਲਾ ਜਾਵੇ। ਹੁਣ ਇਹ ਦੇਖਣਾ ਹੋਏਗਾ ਕਿ ਇਸ ਮਾਮਲੇ ਦੇ ਵਿੱਚ ਅਪਡੇਟ ਕੀ ਆਉਂਦੀ ਹੈ। ਪਰ ਫਿਲਹਾਲ ਜਿਹੜਾ ਇੱਕ ਵਾਰੀ ਮਾਮਲਾ ਜਿਹੜਾ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਪਿਛਲੇ ਹਫ਼ਤੇ ਤੋਂ ਖਬਰਾਂ ਦੇ ਵਿੱਚ ਚਰਚਾ ਵੀ ਬਣੀ ਹੋਈ ਸੀ ਕਿ ਮਾਮਲਾ ਜਿਹੜਾ ਉਹ NIA ਕੋਲ ਜਾਏਗਾ ਜਾਂ ਨਹੀਂ ਜਾਏਗਾ, ਪਰ ਹੁਣ ਇੱਕ ਵਾਰੀ ਜਿਹੜਾ ਮਾਮਲਾ ਦੁਬਾਰਾ ਤੋਂ ਹੋਰ ਉਲਝ ਗਿਆ। ਜੀ 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 ਅਗਲੀ ਜਸਪਾਲ ਜੀ ਗੱਲ ਕਰਦੇ, ਕਹਿੰਦੇ ਨਿਰਭਇਆ ਕਾਂਡ ਦੇ ਦੋਸ਼ੀਆਂ ਦੀ ਜਿਹੜੀ ਫਾਂਸੀ ਹੈ ਟਲੀ, ਪੀੜਤ ਦੀ ਜਿਹੜੀ ਮਾਂ ਆ ਫੇਰ ਕੁਰਲਾਈ। ਦੇਖੋ ਪੀੜਤ ਪਰਿਵਾਰ ਤਾਂ ਇਹ ਹੈ ਗੱਲ ਕਿ ਰਾਏ ਕਰਨ ਵਿੱਚ ਜੀ ਕਿ ਲਗਾਤਾਰ ਹੀ ਕਰਵਾਉਂਦਾ ਪਿਆ ਜੀ, ਇਹਨਾਂ ਤੁਹਾਨੂੰ ਵੀ ਪਤਾ। ਪਰ ਹੁਣ ਇਹ ਹੈ ਗੱਲ ਕਿ ਉਹਨਾਂ ਨੂੰ ਫਾਂਸੀ ਦੀ ਸਜ਼ਾ ਜਿਹੜੀ ਉਹ 1 ਫਰਵਰੀ ਹੈ ਜਿਹੜੀ ਉਹ ਮੁਕਰਰ ਕੀਤੀ ਗਈ ਸੀ। ਸਵੇਰ ਦਾ 6 ਵਜੇ ਦਾ ਟਾਈਮ ਸੀ ਜੀ। ਪਟਿਆਲਾ ਹਾਊਸ ਕੋਰਟ ਨੇ ਜਿਹੜਾ ਅੱਜ ਸ਼ੁੱਕਰਵਾਰ ਸ਼ਾਮ ਨੂੰ ਭਾਰਤ ਦੇ ਹਿਸਾਬ ਨਾਲ 5:30 ਵਜੇ ਜਿਹੜਾ ਫੈਸਲਾ ਆ ਗਿਆ, ਜਿਸ ਤੋਂ ਬਾਅਦ ਇਹਨਾਂ ਦੇ ਜਿਹੜਾ ਇਹਨਾਂ ਦੇ ਡੈਥ ਵਾਰੰਟ ਸੀਗੇ ਉਹਦੇ ਅਨੁਸਾਰ ਇਹਨਾਂ ਨੂੰ 1 ਫਰਵਰੀ ਨੂੰ ਸਜ਼ਾ ਦੇਣ ਸੀਗੀ, ਇਹਨਾਂ ਨੂੰ ਫਾਂਸੀ ਲਟਕਾਉਣਾ ਸੀ। ਹੁਣ ਉਹਦੇ ਤੇ ਫੈਸਲਾ ਆ ਗਿਆ ਤੇ ਉਸ ਤੋਂ ਬਾਅਦ ਹੁਣ ਇਹਨਾਂ ਦੇ ਫਾਂਸੀ ਦੇ ਉੱਤੇ ਇੱਕ ਵਾਰੀ ਰੋਕ ਲੱਗ ਗਈ ਆ। ਪਰ ਪੀੜਤ ਪਰਿਵਾਰ ਆ ਜਿਹੜਾ ਉਹ ਵੀ ਆਪਣੀ ਜਗ੍ਹਾ ਤੇ ਠੀਕ ਹੈ। ਉਹਨਾਂ ਦੀ ਜਿਹੜੀ ਮਾਤਾ ਤਾਂ ਉਹ ਜਿਹੜੀ ਹੈਗੀ ਉਹ ਉਹਨਾਂ ਨੇ ਪਹਿਲਾਂ ਵੀ ਜਿਹੜਾ ਕਾਫੀ ਵਾਰ ਮੀਡੀਆ ਦੇ ਵਿੱਚ ਆਏ ਆ, ਹੁਣ ਫਿਰ ਉਹ ਮੀਡੀਆ ਦੇ ਵਿੱਚ ਆਏ ਆ ਤਾਂ ਉਹਨਾਂ ਨੇ ਜਿਹੜਾ ਇਹ ਗੱਲ ਆਖੀ ਹੈ, ਕਹਿੰਦੇ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਸਰਕਾਰ ਆ ਤੇ ਨਾਲ ਜਿਹੜੀਆਂ ਹੋਰ ਧਿਰਾਂ ਨੇ ਉਹ ਸਾਰੀਆਂ ਧਿਰਾਂ ਨੇ ਜਿਹੜੀਆਂ ਉਹ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਸੱਚ ਤੋਂ। ਤੇ ਨਾਲ ਉਹਨਾਂ ਨੇ ਇਹ ਵੀ ਆਖਿਆ, ਕਹਿੰਦੇ ਕਿ ਮੈਨੂੰ ਜਿਹੜਾ ਵਿਰੋਧੀ ਧਿਰ ਦਾ ਵਕੀਲ ਆ ਉਹ ਤਾਂ ਮੈਨੂੰ ਕੋਰਟ ਤੋਂ ਪਹਿਲਾਂ ਹੀ ਚੁਣੌਤੀ ਦੇ ਕੇ ਗਿਆ ਸੀਗਾ, ਇਹ ਚੈਲੰਜ ਕਰਕੇ ਗਿਆ ਸੀ ਕਿ ਮੈਂ ਫਾਂਸੀ ਨਹੀਂ ਲੱਗਣ ਦਿੰਦਾ ਜਿਹੜੇ ਮੇਰੇ ਜਿਹੜੇ ਦੋਸ਼ੀ ਨੇ ਜਾਂ ਉਹਨਾਂ ਦੇ ਜਿਹੜੇ ਕਲਾਇੰਟ ਨੇ। ਤਾਂ ਇਸ ਤਰ੍ਹਾਂ ਦੇ ਨਾਲ ਉਹ ਕਹਿੰਦੇ ਮੈਨੂੰ ਚੈਲੰਜ ਕੀਤਾ ਸੀ ਤੇ ਉਹਦੇ ਵਿੱਚ ਕਾਮਯਾਬ ਹੋ ਗਿਆ। ਪਰ ਮੈਂ ਸਰਕਾਰ ਦੇ ਅੱਗੇ ਜਾਂ ਜਿਹੜਾ ਇਸ ਫੈਸਲੇ ਦੇ ਅੱਗੇ ਝੁਕੂਗੀ, ਲਗਾਤਾਰ ਜਿਹੜੀ ਮੇਰੀ ਲੜਾਈ ਜਾਰੀ ਰਹੂਗੀ। ਇਹ ਉਹਨਾਂ ਦਾ ਤਰਕ ਆ। ਪਰ ਦੂਜੇ ਪਾਸੇ ਦੇ ਉੱਤੋਂ ਜਿਹੜਾ ਦੱਸਦੇ ਨੇ ਕਿ ਇਸ ਕੇਸ ਦੇ ਵਿੱਚ ਜਿਹੜਾ ਜੇ ਆਪਾਂ ਗੱਲ ਕਰੀਏ ਤਾਂ ਹੁਣ ਇਸ ਕੇਸ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਤਾ ਕਿ ਜਿਹੜਾ ਇਹਦੇ ਵਿੱਚ ਇੱਕ ਦੋਸ਼ੀ ਪਵਨ ਆ ਉਹਨੇ ਸੁਪਰੀਮ ਕੋਰਟ ਦੇ ਵਿੱਚ 20 ਜਨਵਰੀ ਨੂੰ ਹੈ ਜਿਹੜੀ ਪਹਿਲਾਂ ਉਹਨੇ ਜਿਹੜਾ ਇੱਕ ਅਪੀਲ ਪਾਈ ਸੀ ਕਿ ਉਹ ਉਸ ਵੇਲੇ ਜਿਹੜਾ ਉਹ ਅੰਡਰ 18 ਸੀ, ਨਾਬਾਲਗ ਸੀ। ਉਸ ਤੋਂ ਬਾਅਦ ਉਹਦੀ ਖਾਰਿਜ ਹੋ ਜਾਂਦੀ ਹੈ ਉਹ ਅਪੀਲ। ਫਿਰ ਉਹਨੇ ਦੁਬਾਰਾ ਫਿਰ ਉਹਦੀ ਰਿਵਿਊ ਪਟੀਸ਼ਨ ਪਾਤੀ, ਉਸ ਦੇ ਉੱਤੇ ਵੀ ਜਿਹੜਾ ਹਲੇ ਫੈਸਲਾ ਬਾਕੀ ਆ। ਉਧਰੋਂ ਦੂਜੇ ਪਾਸੇ ਦੇ ਤੋਂ ਇਹ ਵੀ ਦੱਸਦੇ ਨੇ ਇਹਦੇ ਨਾਲ ਕਿ ਹਲੇ ਤੱਕ ਇਹਨਾਂ ਕੋਲੇ ਜਿਹੜੇ 2 ਹੋਰ ਵੀ ਆਪਸ਼ਨ ਬਚਦੇ ਨੇ ਕਿ ਰਾਹਤ ਦੀ ਅਪੀਲ ਵੀ ਕਰ ਸਕਦੇ ਨੇ, ਦਇਆ ਜਿਹਨੂੰ ਆਪਾਂ ਦਇਆ ਦੀ ਅਪੀਲ ਆ ਉਹ ਵੀ ਆਖ ਸਕਦੇ ਆ, ਉਹ ਵੀ ਹਲੇ ਪਈ ਆ। ਇਹਦੇ ਨਾਲ ਜਿਹੜਾ ਉਹ ਹੋਰ ਪਟੀਸ਼ਨ ਆ ਉਹ ਵੀ ਦਾਇਰ ਕਰ ਸਕਦੇ। ਤਾਂ ਇਸ ਤਰ੍ਹਾਂ ਦੇ ਨਾਲ ਹਲੇ ਤੱਕ ਲੰਬਾ ਵਕਤ ਸ਼ਾਇਦ ਇਸ ਫੈਸਲੇ ਤੇ ਲੱਗ ਜਾਏਗਾ, ਜਿਸ ਤੋਂ ਬਾਅਦ ਜਾ ਕੇ ਇਹਨਾਂ ਨੂੰ ਫਾਂਸੀ ਹੈ ਜਿਹੜੀ ਉਹ ਹੋਏਗੀ। ਪਰ ਜਿਸ ਤਰ੍ਹਾਂ ਦੇ ਨਾਲ ਹੁਣ ਇਹ ਮਾਮਲਾ ਉਲਝ ਗਿਆ ਜਾਂ ਜਿਸ ਤਰ੍ਹਾਂ ਦੇ ਨਾਲ ਵਿਰੋਧੀ ਧਿਰ ਦੇ ਵਕੀਲ ਆ ਲਗਾਤਾਰ ਜਿਹੜਾ ਉਹ ਦਾਅ ਪੇਚ ਕਰਕੇ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੱਲੇ ਕਰਾਉਣ ਦੇ ਵਿੱਚ ਕਾਮਯਾਬ ਹੁੰਦੇ ਪਏ ਨੇ, ਤਾਂ ਕਿਤੇ ਨਾ ਕਿਤੇ ਜਾਪਦਾ ਕਿ ਇਨਸਾਫ ਆ ਜਿਹੜਾ ਉਹ ਥੋੜੀ ਦੇਰ ਆ ਜਿਹੜੀ ਦੇ ਵਿੱਚ ਲੰਬਾ ਜਿਹੜਾ ਟਾਈਮ ਗੈਪ ਆ ਜਿਹੜਾ ਬਹੁਤ ਜ਼ਿਆਦਾ ਪੈ ਗਿਆ। ਜਦੋਂ ਤੋਂ ਘਟਨਾ ਹੋਈ ਆ ਉਸ ਤੋਂ ਲੈ ਕੇ ਹੁਣ ਤੱਕ ਲੰਬਾ ਸਮਾਂ ਬੀਤ ਗਿਆ। ਇਸ ਕਰਕੇ ਕਿਤੇ ਨਾ ਕਿਤੇ ਜਾ ਕੇ ਜਿਹੜਾ ਪੀੜਤ ਪਰਿਵਾਰ ਆ ਉਹਨੂੰ ਤਾਂ ਜ਼ਰੂਰ ਜਿਹੜਾ ਠੇਸ ਵੀ ਪਹੁੰਚਦੀ ਹੈ। ਨਾਲ ਦੀ ਨਾਲ ਆ ਉਹਨਾਂ ਦੇ ਨਾਲ ਜਿਹੜੇ ਹੋਰ ਵੀ ਜਿਹੜਾ ਜੁਰਮ ਲਗਾਤਾਰ ਵੱਧਦਾ ਪਿਆ, ਕਿਤੇ ਨਾ ਕਿਤੇ ਹੌਸਲਾ ਵੱਧਦਾ। ਪਰ ਕੁੱਲ ਮਿਲਾ ਕੇ ਦੇਖਿਆ ਜਾਏ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਜਿੱਥੇ ਕਿਤੇ ਨਾ ਕਿਤੇ ਪੀੜਤ ਪਰਿਵਾਰ ਨੂੰ ਥੋੜੀ ਰਾਹਤ ਮਿਲੀ ਸੀ ਜਾਂ ਕਿਤੇ ਨਾ ਕਿਤੇ ਇੱਕ ਐਗਜ਼ਾਮਪਲ ਸੈੱਟ ਹੋਈ ਸੀ ਕਿ ਹਾਂ ਦੋਸ਼ੀਆਂ ਨੂੰ ਠੀਕ ਹੈ ਕਿ ਸਜ਼ਾ ਹੋਈ ਹੈ, ਪਰ ਉਹਦੇ ਨਾਲ ਜੇ ਇਸ ਤਰ੍ਹਾਂ ਦੇ ਨਾਲ ਅੜਚਨ ਆ ਜਾਂਦੀਆਂ ਜਾਂ ਇਸ ਤਰ੍ਹਾਂ ਦੇ ਨਾਲ ਜਿਹੜੇ ਵਿਰੋਧੀ ਧਿਰ ਦੇ ਵਕੀਲ ਆ ਉਹ ਆਪਣਾ ਜਿਹੜਾ ਉਹ ਲਗਾਤਾਰ ਕਿਤੇ ਨਾ ਕਿਤੇ ਉਹਨੂੰ ਡਿਲੇ ਕਰਾ ਰਹੇ, ਤੇ ਕਿਤੇ ਨਾ ਕਿਤੇ ਪੀੜਤ ਪਰਿਵਾਰ ਜਾਂ ਕਹਿ ਲਓ ਕਿ ਜਿਹੜੇ ਲੋਕ ਹੋਰ ਉਮੀਦਾਂ ਲਾਉਂਦੇ ਇਨਸਾਫ ਤੋਂ, ਕਿਤੇ ਨਾ ਕਿਤੇ ਉਹਨਾਂ ਦਾ ਜ਼ਰੂਰ ਜਿਹੜਾ ਮਨੋਬਲ ਜ਼ਰੂਰ ਟੁੱਟਦਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਜਸਪਾਲ ਜੀ ਗੱਲ ਕਰਦੇ, ਕਹਿੰਦੇ 2 ਕੁਇੰਟਲ ਹੈਰੋਇਨ ਦੀ ਖੇਪ ਮਾਝੇ ਤੋਂ ਮਿਲੀ, ਮੁੱਖ ਮੰਤਰੀ ਤੇ STF ਮੁਖੀ ਨੇ ਕੀਤੀ ਹੈ ਪ੍ਰੈਸ ਕਾਨਫਰੰਸ। ਦੇਖੋ ਮੁੱਖ ਮੰਤਰੀ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਪ੍ਰੈਸ ਕਾਨਫਰੰਸ ਕਰਦੇ ਨੇ ਤਾਂ ਖਾਸ ਕਰਕੇ ਇਹੋ ਜਿਹੇ ਮਾਮਲੇ ਤੇ ਜਾਂ ਜਦੋਂ ਕੋਈ ਆ ਜਾਂਦਾ
ਤਾਂ ਉਹਦਾ ਜ਼ਰੂਰ ਥੱਪ ਪਾਉਂਦੇ ਨੇ। ਦੂਜੇ ਇਸੇ ਨਾਲ ਦੀ ਨਾਲ STF ਦੇ ਜਿਹੜੇ ਮੁਖੀ ਨੇ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਆ ਹਰਪ੍ਰੀਤ ਸਿੱਧੂ ਨੇ। ਇਹ ਅਸਲ ਦੇ ਵਿੱਚ ਮਾਮਲਾ ਹੈਗਾ ਇਹ ਸੁਲਤਾਨਵਿੰਡ ਦਾ। ਉੱਥੇ ਦੱਸਦੇ ਆ ਕਹਿੰਦੇ ਕਿ ਉੱਥੇ ਆਕਾਸ਼ ਵਿਹਾਰ ਦੇ ਵਿੱਚ ਇੱਕ ਕੋਠੀ ਸੀ, ਉਹ ਕਿਸੇ ਨੇ ਕਿਰਾਏ ਤੇ ਲਈ ਹੋਈ ਸੀ, ਤਾਂ ਉਹਦੇ ਵਿੱਚ ਜਿਹੜਾ ਇਹ ਧੰਦਾ ਚੱਲਦਾ ਪਿਆ ਸੀ, ਜਿਹਦੇ ਵਿੱਚ 1 ਕੁਇੰਟਲ 94 ਕਿਲੋ ਹੈਰੋਇਨ ਬਰਾਮਦ ਹੋਈ ਆ। ਵੱਡੀ ਮਾਤਰਾ ਦੇ ਵਿੱਚ ਹੈਰੋਇਨ ਬਰਾਮਦ ਹੋਈ ਆ। ਇਹਦੀ ਕੀਮਤ ਜਿਹੜੀ ਦੱਸਦੇ ਆ ਅਪਰੋਕਸੀਮੇਟਲੀ 1000 ਕਰੋੜ ਰੁਪਏ ਦੀ ਦੱਸੀ ਜਾ ਰਹੀ ਆ। ਤਾਂ ਇਹ ਬਰਾਮਦ ਕੀਤੀ ਹੈ। ਦੇਖੋ ਵੱਡੀ ਮਾਤਰਾ ਦੇ ਵਿੱਚ, ਇੰਨੀ ਵੱਡੀ ਮਾਤਰਾ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਉਹ ਲੈ ਕੇ ਆਏ ਨੇ ਜਾਂ ਕਿੱਦਾਂ ਦੇ ਉਹ ਕੈਮੀਕਲ ਕਿਸ ਤਰ੍ਹਾਂ ਦੇ ਨਾਲ ਉਹ ਤਿਆਰ ਕਰਦੇ ਸੀ, ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦੇ ਉੱਤੇ, ਸੁਰੱਖਿਆ ਫੋਰਸ ਦੇ ਉੱਤੇ ਸਾਡੇ ਸਵਾਲ ਖੜੇ ਕਰਦੀਆਂ ਨੇ। ਦੂਜੇ ਪਾਸੇ ਤੋਂ ਬਾਰਡਰ ਏਰੀਆ ਹੋ ਸਕਦਾ ਕਿ ਇਹ ਬਾਹਰੋਂ ਵੀ ਕਿਤੇ ਨਾ ਕਿਤੇ ਆਉਂਦੀ ਹੋਵੇ। ਇਹਦੇ ਤਾਰ ਆ ਜਿਹੜੇ ਦੱਸਦੇ ਨੇ ਕਿ ਇਟਲੀ ਦੇ ਵਿੱਚ ਬੈਠੇ ਨੇ ਜਿਹੜਾ ਨਸ਼ਾ ਤਸਕਰ ਨੇ ਇੱਕ ਸਿਮਰਜੀਤ ਸੰਧੂ, ਉਹਦੇ ਨਾਲ ਵੀ ਜੁੜੇ ਨੇ ਜਿਹੜੇ ਜਿਹੜਾ ਉਹ ਸ਼ਾਇਦ ਗੁਜਰਾਤ ਦੇ ਵਿੱਚ ਜਿੱਦਾਂ ਉਹਨਾਂ ਦਾ ਕਾਫੀ ਜ਼ਿਆਦਾ ਜਿਹੜਾ ਚੀਜ਼ਾਂ ਸੀਗੀਆਂ ਫੜੀਆਂ ਗਈਆਂ। ਉਸ ਤੋਂ ਬਾਅਦ ਉਹ ਬੰਦਾ ਜਿਹੜਾ ਗੁਜਰਾਤ ਤੋਂ ਫਰਾਰ ਹੋ ਗਿਆ, ਬਾਹਰ ਚਲਾ ਗਿਆ। ਹੁਣ ਇੰਟਰਪੋਲ ਨੇ ਉਹਨੂੰ ਇਟਲੀ ਦੇ ਵਿੱਚ ਜਿਹੜਾ ਉਹਨੂੰ ਨਜ਼ਰਬੰਦ ਕੀਤਾ ਹੋਇਆ। ਪਰ ਫਿਲਹਾਲ ਆ ਜਿਹੜਾ ਇਸ ਮਾਮਲੇ ਦੇ ਵਿੱਚ ਇੱਕ ਜਿਹੜਾ ਅਫਗਾਨੀ ਨਾਗਰਿਕ ਆ ਉਹ ਵੀ ਬੰਦਾ ਆਇਆ, ਉਹ ਵੀ ਨਾਲ ਇਹਨਾਂ ਦੇ ਸ਼ਾਮਲ ਸੀ। ਕੁੱਲ 6 ਬੰਦੇ ਦੱਸਦੇ ਨੇ ਜਿਹੜੇ ਅੱਜ ਪੁਲਿਸ ਨੇ ਦਬੋਚੇ ਨੇ। ਤੇ ਇਹਦੇ ਵਿੱਚ ਜਿਹੜਾ ਇੱਥੇ ਇੱਕ ਜਿਹੜਾ ਇਸ ਘਰ ਦੇ ਵਿੱਚ ਇਹ ਫੈਕਟਰੀ, ਛੋਟੀ ਜਿਹੀ ਫੈਕਟਰੀ ਸੀ ਜਿੱਥੇ ਇਹ ਸਾਰਾ ਕੈਮੀਕਲ ਆ ਉਹ ਤਿਆਰ ਕਰਦੇ ਸੀਗੇ। ਇਹਨਾਂ ਦੇ ਵਿੱਚ ਦੱਸਦੇ ਕਹਿੰਦੇ ਕਿ ਇੱਕ ਕੁੜੀ ਵੀ ਦੱਸੀ ਜਾ ਰਹੀ ਆ। ਬੇਸ਼ੱਕ ਕੁੜੀ ਦੇ ਘਰ ਵਾਲੇ ਸਵਾਲ ਖੜੇ ਕਰ ਰਹੇ ਕਿ ਸਾਨੂੰ ਤਾਂ ਕੁਝ ਪਤਾ ਨਹੀਂ ਹੈ। ਪਰਿਵਾਰ ਦੀ ਜਿਹੜਾ ਪਰਿਵਾਰ ਆਪ ਜਿਹੜਾ ਲੜਕੀ ਦੀ ਭਾਲ ਕਰ ਰਿਹਾ ਸੀ, ਕੱਲ੍ਹ ਦੀ ਲੜਕੀ ਉਹਨਾਂ ਦੀ ਘਰੋਂ ਆ ਗਈ ਹੋਈ ਸੀ, ਹਾਲੇ ਤੱਕ ਉਹਨਾਂ ਨੇ ਕੋਈ ਪੁਲਿਸ ਕੰਪਲੇਂਟ ਨਹੀਂ ਕੀਤੀ ਸੀ। ਪਰ ਕੁੱਲ ਮਿਲਾ ਕੇ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਮਾਫ਼ ਕਰਨਾ STF ਦੇ ਮੁਖੀ ਹਰਪ੍ਰੀਤ ਸਿੱਧੂ ਤੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਦੀ ਜਿਹੜੀ ਉਹ ਪਿੱਠ ਥਾਪੜੀ ਆ, ਜਿਹੜਾ ਤਾਰੀਫ ਵੀ ਕੀਤੀ ਹੈ ਕਿ ਨਸ਼ਿਆਂ ਦੇ ਉੱਤੇ ਆ ਜਿਹੜਾ ਉਹ ਸਰਕਾਰ ਕੰਮ ਕਰਦੀ ਪਈ ਹੈ। ਨਸ਼ਿਆਂ ਨੂੰ ਰੋਕਣ ਦੇ ਲਈ ਲਗਾਤਾਰ ਆ ਉਹ ਜਿਹੜਾ ਲੱਗੀ ਹੋਈ ਆ। ਇਹ ਚੀਜ਼ਾਂ ਜਿਹੜੀਆਂ ਆਖੀਆਂ, ਪਰ ਇਹਦੇ ਨਾਲ ਜਿਹੜਾ ਉਹ ਦੱਸਦੇ ਨੇ ਦੂਜੇ ਪਾਸੇ ਤੋਂ ਇਹ ਵੀ ਜਿਹੜੀ ਅਪਡੇਟ ਆ ਉਹ ਵੀ ਇਸ ਖਬਰ ਦੇ ਵਿੱਚ ਇਹ ਆ ਕਿ ਇਸ ਮਾਮਲੇ ਦੇ ਵਿੱਚ ਜਿਹੜੀ ਇਹ ਕੋਠੀ ਆ ਉਹ ਕੋਠੀ ਵੀ ਦੱਸਦੇ ਨੇ ਕਹਿੰਦੇ ਕਿ ਜਿਹੜਾ ਇਹ ਕਿਰਾਏ ਤੇ ਦਿੱਤੀ ਹੋਈ ਸੀ। ਤਾਂ ਉਹ ਕੋਠੀ ਜਿਹੜੀ ਕਿਰਾਏ ਤੇ ਦਿੱਤੀ ਹੋਈ ਸੀ, ਇਹ ਦੱਸਦੇ ਆ ਕਿ ਬਾਦਲ ਸਰਕਾਰ ਵੇਲੇ ਜਿਹੜਾ ਇਹ ਅਨਵਰ ਮਸੀਹ ਨਾਂ ਦਾ ਜਿਨ੍ਹਾਂ ਦੀ ਕੋਠੀ ਆ ਉਹ ਜਿਹੜਾ ਇੱਕ ਕਮਿਸ਼ਨ ਦਾ ਮੈਂਬਰ ਵੀ ਰਿਹਾ। ਤਾਂ ਇਹ ਕੋਠੀ ਉਹਨਾਂ ਨੇ ਦੱਸਦੇ ਆ ਕਿ 2002 ਚ ਖਰੀਦੀ ਸੀ। ਉਸ ਤੋਂ ਬਾਅਦ ਹੁਣ ਉਹ ਬੰਦਾ ਇਹ ਆਖਦਾ ਪਿਆ ਮੈਂ ਕੋਠੀ ਕਿਰਾਏ ਤੇ ਦਿੱਤੀ ਸੀ, ਮੈਨੂੰ ਨਹੀਂ ਪਤਾ ਇੱਥੇ ਕੀ ਚੱਲਦਾ ਪਿਆ ਸੀ। ਤੇ ਜਦੋਂ ਉਹਨੂੰ ਇਹ ਪੁੱਛਿਆ ਗਿਆ ਕਿ ਭਾਈ ਕੋਠੀ ਤੂੰ ਕਿਰਾਏ ਤੇ ਦਿੱਤੀ ਸੀ ਤਾਂ ਘੱਟੋ ਘੱਟ ਇਹ ਤਾਂ ਸੀ ਕਿ ਤੂੰ ਕੋਈ ਰੈਂਟ ਐਗਰੀਮੈਂਟ ਜਾਂ ਘੱਟੋ ਘੱਟ ਉਹ ਬੰਦੇ ਦਾ ਕੋਈ ਰਿਕਾਰਡ ਆ ਜਿਹੜਾ ਉਹ ਪੁਲਿਸ ਨੇ ਦਿੱਤਾ ਹੋਵੇ। ਤਾਂ ਉਹ ਸਿਰਫ ਇੰਨਾ ਕੁ ਕਹਿ ਕੇ ਪੱਲਾ ਝਾੜ ਰਹੇ ਨੇ ਕਿ ਹਾਲੇ ਤੱਕ ਜਿਹੜਾ ਮੈਂ ਆਧਾਰ ਕਾਰਡ ਲਿਆ ਸੀ ਕਿਉਂਕਿ ਮੇਰੇ ਜਾਣਕਾਰ ਸੀ। ਤਾਂ ਹੁਣ ਇੱਥੇ ਸਵਾਲ ਖੜੇ ਹੋ ਜਾਂਦੇ ਕਿ ਜੇ ਤੁਸੀਂ ਰੈਂਟ ਤੇ ਘਰ ਦੇ ਰਹੇ ਹੋ ਤਾਂ ਬਕਾਇਦਾ ਤੌਰ ਦੇ ਉੱਤੇ ਐਗਰੀਮੈਂਟ ਕਰਦੇ ਹੋ। ਜੇ ਐਗਰੀਮੈਂਟ ਨਹੀਂ ਕਰ ਰਹੇ ਤਾਂ ਘੱਟੋ ਘੱਟ ਲੋਕਲ ਜਾਂ ਸੰਬੰਧਿਤ ਥਾਣੇ ਨੂੰ ਤਾਂ ਜ਼ਰੂਰ ਇਨਫੋਰਮ ਕਰਦੇ ਕਿ ਮੈਂ ਫਲਾਣਾ ਕਿਰਾਏਦਾਰ ਬਿਠਾਇਆ ਹੋਇਆ ਤਾਂ ਜੋ ਉਹਦੀ ਪੁਲਿਸ ਵੈਰੀਫਿਕੇਸ਼ਨ ਹੋ ਸਕੇ, ਜਾਂ ਕੱਲ੍ਹ ਨੂੰ ਕੋਈ ਉਹ ਬੰਦਾ ਇਸ ਤਰ੍ਹਾਂ ਦਾ ਕੰਮ ਕਰਦਾ ਤਾਂ ਉਹਨੂੰ ਈਜ਼ੀਲੀ ਟਰੇਸ ਕੀਤਾ ਜਾ ਸਕੇ। ਤਾਂ ਹੁਣ ਇੱਥੇ ਸਵਾਲ ਆ ਜਿਹੜੇ ਉਹ ਕਾਫੀ ਖੜੇ ਹੋ ਜਾਂਦੇ ਆ। ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਸਵਾਲ ਖੜੇ ਹੁੰਦੇ ਆ ਕਿ ਏਡਾ ਵੱਡਾ ਧੰਦਾ। ਦੇਖੋ ਗੱਲ ਇਹ ਹੈ ਕਿ ਇਹ ਕੋਈ ਛੋਟਾ ਮੋਟਾ ਤਾਂ ਹੈ ਨਹੀਂ ਸੀ, ਜਾਂ ਛੋਟਾ ਮੋਟੀ ਜਿਹੜਾ ਉਹ ਅਮਾਊਂਟ ਤਾਂ ਜਿਹੜਾ ਰਿਕਵਰ ਨਹੀਂ ਹੋਈ। ਏਡੀ ਵੱਡੀ ਮਾਤਰਾ ਦੇ ਵਿੱਚ ਨਸ਼ਾ ਜਿਹੜਾ ਬਰਾਮਦ ਕੀਤਾ ਤਾਂ ਸਾਰੀ ਚੀਜ਼ ਦੇ ਉੱਤੇ ਸਵਾਲ ਖੜੇ ਹੁੰਦੇ ਆ। ਤਾਂ ਹੁਣ ਦੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਜਿਹੜੀ ਪੁਲਿਸ ਆ ਉਹ ਕੀ ਜਿਹੜਾ ਇਨਵੈਸਟੀਗੇਟ ਕਰ ਰਹੀ, ਕਿਉਂਕਿ ਫਿਲਹਾਲ ਜਿਹੜਾ ਇਹਦੇ ਵਿੱਚ ਲੜਕੀ ਦਾ ਰੋਲ ਆ ਉਹਦਾ ਵੀ ਪਤਾ ਨਹੀਂ ਲੱਗਿਆ। ਜਿਹੜਾ ਇਹਦੇ ਵਿੱਚ ਜਿਹੜਾ ਉਹ ਇੱਕ ਵਿਦੇਸ਼ੀ ਨਾਗਰਿਕ ਜਿਹੜਾ ਅਫਗਾਨ ਤੋਂ ਆਇਆ ਸੀ ਉਹ ਵੀ ਦੱਸਦੇ ਕਹਿੰਦੇ ਕਿ 1-2 ਦਿਨ ਪਹਿਲਾਂ ਹੀ ਆਇਆ ਸੀਗਾ ਦਿੱਲੀ ਤੋਂ। ਤਾਂ ਜਿਹੜਾ ਦਿੱਲੀ ਤੋਂ ਉਹ ਪੰਜਾਬ ਆ ਗਿਆ, ਪੰਜਾਬ ਆ ਕੇ ਉਹਨੇ ਇੱਥੇ ਆਉਂਦਿਆਂ ਹੀ ਸ਼ੁਰੂ ਕਰਤਾ। ਭਾਵ ਕਿਤੇ ਨਾ ਕਿਤੇ ਹੋ ਸਕਦਾ ਕਿ ਉਹਦੇ ਪਲੈਨਿੰਗ ਪਹਿਲਾਂ ਚੱਲਦੀ ਹੋਏ ਜਾਂ ਉਹਦੇ ਸਾਥੀ ਕਿਤੇ ਹੋਰ ਵੀ ਇਸ ਤਰ੍ਹਾਂ ਦੇ ਨਾਲ ਕੰਮ ਕਰਦੇ ਹੋਣ। ਤਾਂ ਇੱਕ ਲੰਬਾ ਜਿਹੜਾ ਉਹ ਨੈਕਸਸ ਆ ਜਿਹੜਾ ਕਿਤੇ ਨਾ ਕਿਤੇ ਰਿਕਵਰ ਹੋ ਸਕਦਾ ਜੇ ਪੁਲਿਸ ਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਦੀ ਆ। ਤੇ ਨਾਲ ਦੀ ਨਾਲ ਸਵਾਲ ਵੀ ਜ਼ਰੂਰ ਆ ਜਿਹੜੇ ਉਹ ਖੜੇ ਹੋਣਗੇ ਜਿੱਦਾਂ ਇਨਵੈਸਟੀਗੇਸ਼ਨ ਤੋਂ ਬਾਅਦ ਦੀਆਂ ਗੱਲਾਂ ਬਾਹਰ ਆਉਣਗੀਆਂ, ਜਾਂ ਕਿਤੇ ਨਾ ਕਿਤੇ ਜਿਹੜਾ ਜਿਸ ਤਰ੍ਹਾਂ ਦੇ ਨਾਲ ਉਹ ਲੜਕੀ ਦਾ ਪਰਿਵਾਰ ਆ ਉਹ ਵੀ ਸਵਾਲ ਖੜੇ ਕਰਦਾ ਪਿਆ ਕਿ ਸਾਨੂੰ ਨਹੀਂ ਸੀ ਪਤਾ। ਤਾਂ ਇਸ ਤਰ੍ਹਾਂ ਦੇ ਨਾਲ ਹੋ ਸਕਦਾ ਹੋਰ ਵੀ ਸਵਾਲ ਆ ਜਿਹੜੇ ਉਹ ਖੜੇ ਹੋਣ। ਜੀ ਅਗਲੀ ਜਸਪਾਲ ਜੀ ਗੱਲ ਕਰਦੇ ਕਹਿੰਦੇ DSP ਦਵਿੰਦਰ ਲੈਂਦਾ ਸੀ ਮੋਟੇ ਪੈਸੇ ਤੇ ਹੁਣ ਇੱਕ ਸਾਬਕਾ ਵਿਧਾਇਕ ਵੀ ਲੱਗਦਾ ਲਪੇਟਿਆ ਜਾਊ।
ਦੇਖੋ ਇਹ ਗੱਲ ਕਿ ਦਵਿੰਦਰ ਦਾ ਤਾਂ ਸਾਰਿਆਂ ਨੂੰ ਡੀਐਸਪੀ ਦਾ ਕਲੀਅਰ ਹੀ ਹੋ ਗਿਆ ਸੀਗਾ ਪਹਿਲਾਂ ਹੀ। ਦੇਖੋ ਬੰਦਾ ਕੰਮ ਕਰਦਾ ਪਿਆ ਜਾਂ ਇਸ ਤਰ੍ਹਾਂ ਦੇ ਨਾਲ ਜਿਹੜਾ ਹਰ ਪਾਸੇ ਤੋਂ ਦਗਾ ਕਰਦਾ ਪਿਆ, ਆਪਣੀ ਵਰਦੀ ਨਾਲ ਦਗਾ ਕਰਦਾ ਪਿਆ, ਆਪਣੀ ਧਰਤੀ ਨਾਲ, ਆਪਣੇ ਲੋਕਾਂ ਨਾਲ, ਆਪਣੀ ਮਿੱਟੀ ਨਾਲ, ਆਪਣੀ ਜ਼ਮੀਰ ਨਾਲ, ਹਰੇਕ ਚੀਜ਼ ਨਾਲ ਉਹ ਦਗਾ ਕਰਦਾ ਪਿਆ, ਤਾਂ ਕਿਤੇ ਨਾ ਕਿਤੇ ਦੇਖੋ ਗੱਲ ਇਹ ਹੈ ਕਿ ਸਾਫ਼ ਜੀ ਗੱਲ ਹੈ ਕਿ ਉਹ ਪੈਸੇ ਪਿੱਛੇ ਬੰਦਾ ਅੰਨਾ ਹੋ ਚੁੱਕਿਆ ਸੀ। ਇਹਦੇ ਵਿੱਚ ਤਾਂ ਕੋਈ ਜਾਂਚ ਦੋ ਰਾਏ ਨਹੀਂ ਹੈ। ਪਰ ਹੁਣ ਇਹਦੀ NIA ਜਾਂਚ ਕਰਦੀ ਪਈ ਸੀ। NIA ਨੇ ਇਹਦੇ ਵਿੱਚ ਦਾਅਵਾ ਕੀਤਾ ਕਿ ਜਿਹੜਾ ਹਿਜ਼ਬੁਲ ਮੁਜਾਹਿਦੀਨ ਆ ਉਸ ਤੋਂ ਜਿਹੜਾ ਉਹਦਾ ਅੱਤਵਾਦੀ ਇਹ ਜਿਹੜਾ ਸਈਦ ਨਵੀਦ ਉਹ ਤੋਂ ਜਿਹੜਾ ਇਹ ਜਿਹੜਾ ਉਹਦੇ ਨਾਲ ਇਹ ਫੜਿਆ ਗਿਆ ਸੀ ਤੇ ਉਹਨਾਂ ਤੋਂ ਇਹ ਮੋਟੇ ਪੈਸੇ ਲੈਂਦਾ ਸੀਗਾ। ਤੇ ਉੱਥੇ ਤੁਹਾਨੂੰ ਪਤਾ ਹੀ ਹੈ ਕਿ JNK ਦੇ ਵਿੱਚ ਜਿਹੜਾ ਉਹ ਵਿਧਾਨ ਸਭਾ ਉੱਥੇ ਭੰਗ ਹੋਈ ਆ, ਤਾਂ ਉੱਥੋਂ ਦਾ ਦੱਸਦੇ ਉਹਦਾ ਨਾਮ ਹਾਲੇ ਤੱਕ ਨਹੀਂ ਕਲੀਅਰ ਹੋਇਆ। ਉਹ ਕੋਈ ਉੱਥੋਂ ਦਾ ਜਿਹੜਾ ਇੰਡੀਪੈਂਡੈਂਟ ਜਿਹੜਾ MLA ਸੀ, ਆਜ਼ਾਦ ਵਿਧਾਇਕ, ਉਹ ਵੀ ਇਹਨਾਂ ਦੇ ਸੰਪਰਕ ਦੇ ਵਿੱਚ ਸੀ, ਉਹ ਵੀ ਇਹਨਾਂ ਦੀ ਮਦਦ ਜਿਹੜੀ ਕਰਦਾ ਸੀ। ਫਿਲਹਾਲ ਜਿਹੜਾ NIA ਹੈ ਜਿਹੜੀ ਉਹਨੇ ਇਹ ਖੁਲਾਸਾ ਕੀਤਾ ਕਿ ਇਹ ਜਿਹੜਾ ਪੁਲਿਸ ਵਾਲਾ ਅਫਸਰ ਸੀਗਾ ਜਿਹੜਾ ਇਹ DSP, ਇਹ ਮੋਟੇ ਪੈਸੇ ਜਿਹੜਾ ਲੈਂਦਾ ਸੀ ਇਹਨਾਂ ਤੋਂ ਇਸ ਕੰਮ ਦੇ। ਤੇ ਨਾਲ ਦੀ ਨਾਲ ਜਿਹੜਾ ਉਹਨਾਂ ਨੇ ਇਹ ਵੀ ਕਬੂਲ ਲਿਆ, ਕਹਿੰਦੇ ਕਿ ਇਹ ਵਿਧਾਇਕ ਆ ਜਿਹੜਾ ਉਹ ਵੀ ਇਹਨਾਂ ਦੀ ਮਦਦ ਕਰਦਾ ਸੀਗਾ। ਇੱਧਰ ਉੱਧਰ ਜਿੰਨੀ ਕੁ ਉਹਨੂੰ ਲੋੜ ਪੈਂਦੀ ਸੀ ਇਹਨਾਂ ਨੂੰ, ਬੇਸ਼ੱਕ ਇਹਨਾਂ ਨੂੰ ਨੈਟਵਰਕ ਆਪਣਾ ਕ੍ਰੀਏਟ ਕਰਨ ਦੇ ਲਈ ਕੋਈ ਲੋੜ ਪੈਂਦੀ ਸੀ ਜਾਂ ਇਹਨਾਂ ਨੂੰ ਕਿਤੇ ਇੱਧਰ ਉੱਧਰ ਜਾਣ ਦੀ ਲੋੜ ਪੈਂਦੀ ਸੀ, ਤਾਂ ਉਹ ਹਰ ਜਗ੍ਹਾ ਦੀ ਇਹਨਾਂ ਨੂੰ ਸਪੋਰਟ ਕਰਦਾ ਸੀ। ਉਹ ਸਪੋਰਟ ਕਿਸ ਤਰ੍ਹਾਂ ਦੀ ਹੋਰ ਕਰਦਾ ਸੀ ਜਾਂ ਉਹਦਾ ਕੀ ਰੋਲ ਆ, ਜਾਂ ਹਾਲੇ ਤੱਕ NIA ਨੂੰ ਤੋਂ ਕੀ ਪੁੱਛਗਿੱਛ ਕੀਤੀ ਹੈ ਜਾਂ NIA ਨੂੰ ਫੜਿਆ, ਹਾਲੇ ਤੱਕ ਇਹ ਚੀਜ਼ਾਂ ਬਾਰੇ ਆ ਜਿਹੜਾ ਉਹ ਕਲੀਅਰ ਨਹੀਂ ਹੋਇਆ। ਪਰ NIA ਨੇ ਜਿਹੜਾ ਇਹ ਆਖਿਆ ਕਿ NIA ਦੀ ਟੀਮ ਆ ਜਿਹੜੀ ਸੋਮਵਾਰ ਨੂੰ ਜਿਹੜਾ ਉਹ ਏਅਰਪੋਰਟ ਤੇ ਜਿਹੜਾ ਦਵਿੰਦਰ ਦਾ ਘਰ ਆ ਉੱਥੇ ਵੀ ਗਈ ਸੀ, ਤਾਂ ਉੱਥੋਂ ਉਹਨਾਂ ਨੇ ਜਿਹੜਾ ਉਹਨਾਂ ਨੇ ਕੁਝ ਰਿਕਾਰਡ ਆ ਜਿਹੜਾ ਉਹਨਾਂ ਨੇ ਰਿਕਵਰ ਕੀਤਾ, ਉਹਦੇ ਨਾਲ ਹੁਣੇ ਪੜਤਾਲ ਕਰਦੀ ਪਈ ਹੈ। ਤਾਂ ਇਸ ਤਰ੍ਹਾਂ ਦੇ ਨਾਲ ਇੰਨੀ ਕੁ ਇਹਦੇ ਵਿੱਚ ਮਾਮਲੇ ਦੇ ਵਿੱਚ ਅਪਡੇਟ ਆ, ਤੇ ਨਾਲ ਦੀ ਨਾਲ ਹੋਰ ਜਿਹੜੀ ਅਪਡੇਟ ਆਏਗੀ ਆਉਣ ਵਾਲੇ ਟਾਈਮ ਦੇ ਵਿੱਚ ਉਹ ਵੀ ਆਪਾਂ ਸਾਂਝੀ ਕਰਾਂਗੇ। ਜੀ ਜੀ। ਅਗਲੀ ਜਸਪਾਲ ਜੀ ਗੱਲ ਕਰਦੇ, ਕਹਿੰਦੇ ਭਾਜਪਾ ਦੇ 2 ਲੀਡਰਾਂ ਜ਼ਹਿਰੀਲੇ ਬੋਲਾਂ ਕਰਕੇ ਹੁਣ ਲੱਗੀ ਉਹਨਾਂ ਦੇ ਉੱਤੇ ਰੋਕ। ਦੇਖੋ ਗੱਲ ਇਹ ਹੈ ਕਿ ਜ਼ਹਿਰੀਲੇ ਬੋਲ ਤਾਂ ਇੰਨੀ ਕੁ ਜਾਂ ਜ਼ਹਿਰੀਲੇ ਜਾਂ ਜ਼ਹਿਰ ਇਸ ਤਰ੍ਹਾਂ ਦੇ ਨਾਲ ਉਗਲਦੇ ਪਏ ਨੇ ਕਿ ਆਮ ਬੰਦਾ ਇਹਨਾਂ ਨੂੰ ਸੁਣਨ ਤੋਂ ਪਰਹੇਜ਼ ਕਰਦਾ ਪਿਆ। ਜਾਂ ਕਿਤੇ ਨਾ ਕਿਤੇ ਜੇ ਦੇਖਦੇ ਆ ਜਿਹੜਾ ਵੀ ਕੋਈ ਤੁਸੀਂ ਜਿਹੜਾ ਖਾਸ ਕਰਕੇ ਵੱਡੇ ਮੀਡੀਆ ਹਾਊਸ ਨੇ ਉਹਨਾਂ ਚੋਂ ਜਿਹੜਾ ਬਹੁਤੇ ਕੀ ਜਿਹੜਾ ਮੈਜੋਰਿਟੀ ਇਸ ਤਰ੍ਹਾਂ ਦੀ ਹੈ ਕਿ ਜਿਹੜਾ ਇਹਨਾਂ ਦਾ ਬਕਵਾਸ ਦਿਖਾਉਂਦੀ ਪਈ ਆ। ਤਾਂ ਹੁਣ ਜਿਹੜਾ ਸਾਰਿਆਂ ਨੂੰ ਪਤਾ ਹੀ ਆ ਕਿ ਇੱਕ ਤਾਂ ਯੂਨੀਅਨ ਮਿਨਿਸਟਰ ਅਨੁਰਾਗ ਠਾਕੁਰ ਨੇ, ਤੇ ਦੂਜਾ ਜਿਹੜਾ ਉਹ ਹੈਗਾ ਗਾ MP ਹੈ ਜਿਹੜਾ BJP ਦਾ ਇਹਨਾਂ ਦਾ ਪ੍ਰਵੇਸ਼ ਵਰਮਾ। ਤਾਂ ਇਹ ਦੋਨੇ ਨੇ, ਇਹਨੇ ਜਿਹੜਾ ਪ੍ਰਵੇਸ਼ ਵਰਮਾ ਇਹਨੇ ਮੰਗਲਵਾਰ ਨੂੰ ਜਿਹੜਾ ਉਹ ਸ਼ਹੀਦ ਬਾਗ ਦੇ ਜਿਹੜਾ ਉੱਥੇ ਪ੍ਰਦਰਸ਼ਨ ਕਰਦੇ ਪਏ ਆ ਉਹ ਲੋਕਾਂ ਨੂੰ ਜਿਹੜਾ ਇਹਨੇ ਆਖਿਆ ਸੀ, ਕਹਿੰਦਾ ਕਿ ਇਹ ਤਾਂ ਸਾਰੇ ਜਿਹੜਾ ਉਹ ਰੇਪ ਤੇ ਕਿਲਿੰਗ, ਰੇਪ ਤੇ ਔਰਤਾਂ ਨੂੰ ਜਿਹੜਾ ਇਹ ਜਿਹੜਾ ਉਹਨਾਂ ਨੂੰ ਮਾਰਨ ਦੇ ਹੀ ਜਿਹੜਾ ਲਾਇਕ ਨੇ, ਇਸ ਤਰ੍ਹਾਂ ਦਾ ਕਰਦੇ ਪਏ ਨੇ। ਤੇ ਦੂਜੇ ਪਾਸੇ ਦੇ ਤੋਂ ਜਿਹੜਾ ਦੂਸਰਾ ਸੀਗਾ ਉਹ ਸਾਰਿਆਂ ਨੂੰ ਪਤਾ ਹੀ ਆ ਕਿ ਉਹਨੇ ਕਿਸ ਤਰ੍ਹਾਂ ਦੇ ਨਾਲ ਉਹ ਗਾਲਾਂ ਕੱਢਣ ਦੇ ਉੱਤੇ ਤੁਲਿਆ ਸੀਗਾ ਕਿ ਦੇਸ਼ ਦੇ ਗਦਾਰਾਂ ਨੂੰ ਜਿਹੜਾ ਇਸ ਤਰ੍ਹਾਂ ਦੇ ਨਾਲ ਉਹਨੇ ਸੰਬੋਧਨ ਕੀਤਾ ਸੀ। ਤਾਂ ਹੁਣ ਦੋਨਾਂ ਦੇ ਉੱਤੇ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਆ ਇਹਨਾਂ ਦੋਨਾਂ ਦੇ ਉੱਤੇ ਰੋਕ ਲਾਈ ਹੈ, ਪਰ ਰੋਕ ਕੋਈ ਬਾਹਲੀ ਵੱਡੀ ਨਹੀਂ ਲਾਈ। ਦੇਖੋ ਰੋਕ ਲਾਈ ਹੈ ਘੰਟਿਆਂ ਦੇ ਹਿਸਾਬ ਨਾਲ। ਜਿਹੜਾ ਅਨੁਰਾਗ ਠਾਕੁਰ ਆ ਉਹਦੇ ਉੱਤੇ 72 ਘੰਟਿਆਂ ਦਾ ਜਿਹੜਾ ਉਹ ਰੋਕ ਲੱਗੀ ਹੈ ਕਿ 72 ਘੰਟੇ, ਕਿਉਂਕਿ ਸਟਾਰ ਕੰਪੇਨਰ ਨੇ ਦੋਨੋਂ ਜਾਣੇ ਦਿੱਲੀ ਕੰਪੇਨ ਦੇ ਵਿੱਚ ਜਿਹੜੀ ਚੱਲਦੀ ਪਈ ਹੈ ਭਾਜਪਾ ਦੀ। ਤਾਂ ਉੱਥੇ ਜਿਹੜਾ ਉਹ 72 ਘੰਟਿਆਂ ਲਈ ਭਾਵ ਕਿ 3 ਦਿਨਾਂ ਵਾਸਤੇ ਰੋਕ ਲੱਗੀ ਆ। ਜਿਹੜਾ ਪ੍ਰਵੇਸ਼ ਵਰਮਾ ਉਹਦੇ ਉੱਤੇ ਲੱਗੀ ਹੈ 4 ਦਿਨਾਂ ਦੀ ਰੋਕ ਲੱਗੀ। ਤਾਂ ਇਸ ਤਰ੍ਹਾਂ ਦੇ ਨਾਲ ਦਿਨਾਂ ਦੇ ਹਿਸਾਬ ਨਾਲ ਹੀ ਰੋਕ ਲੱਗੀ ਹੈ, ਕੋਈ ਬਾਹਲੀ ਵੱਡੀ ਰੋਕ ਨਹੀਂ। ਕਹਿਣ ਤੋਂ ਭਾਵ ਕਿ ਇਲੈਕਸ਼ਨ ਕਮਿਸ਼ਨ ਨੇ ਵੀ ਕੋਈ ਬਹੁਤੀ ਖਾਸ ਜਾਂ ਕਰੀਏ ਕਿ ਹਾਰਡ ਜਿਹੜੀ ਇਹਨਾਂ ਦੇ ਉੱਤੇ ਜਿਹੜਾ ਉਹ ਐਕਸ਼ਨ ਨਹੀਂ ਲਿਆ। ਮਤਲਬ ਇਹ ਹੈ ਕਿ 2-3 ਦਿਨ ਦਾ। ਹੁਣ ਇੰਨੀ ਦੇਰ ਤੱਕ ਤੁਹਾਨੂੰ ਵੀ ਪਤਾ ਕਿ ਪਹਿਲਾਂ ਹੀ ਜਿਹੜੇ ਖਾਸ ਕਰਕੇ ਬੇਸ਼ੱਕ ਉਹ ਕੋਈ ਵੀ ਪਾਰਟੀ ਹੈ ਤਾਂ ਉਹ ਪਹਿਲਾਂ ਹੀ ਆਪਣੇ ਜਿਹੜੇ ਕੰਪੇਨਰ ਨੇ ਜਾਂ ਸਟਾਰ ਕੰਪੇਨਰ ਨੇ ਉਹ ਇੱਕ ਵੱਡੀ ਲਿਸਟ ਲੈ ਕੇ ਚੱਲਦੀ ਆ। ਜੇ ਬਾਈ ਚਾਂਸ ਹੁਣ ਮੰਨ ਲਓ ਫਰਜ਼ ਕਰੋ ਕਿ ਇਹ 2 ਦਿਨ 4 ਦਿਨ ਪ੍ਰਚਾਰ ਨਹੀਂ ਵੀ ਕਰਨਗੇ ਤਾਂ ਸ਼ਾਇਦ ਕੋਈ ਬਹੁਤਾ ਫਰਕ ਨਹੀਂ ਪੈਣ ਵਾਲਾ। ਪਰ ਜੋ ਇਹ ਪਹਿਲਾਂ ਕਹਿ ਗਏ ਨੇ ਜਾਂ ਜੋ ਇਹ ਬੋਲ ਗਏ ਨੇ ਉਹ ਆ ਜਿਹੜੇ ਕਿਤੇ ਨਾ ਕਿਤੇ ਆਮ ਲੋਕਾਂ ਦੇ ਜਾਂ ਕਿਤੇ ਨਾ ਕਿਤੇ ਕਹਿ ਲਓ ਕਿ ਇਹਨਾਂ ਦਾ ਜਿਹੜਾ ਆਪਣਾ ਕਾਡਰ ਆ ਜਿਹੜਾ ਬੇਸ਼ੱਕ ਉਹ ਉੱਥੇ ਵਰਕਰ ਨੇ ਉਹਨਾਂ ਨੂੰ ਆਪਣੇ ਵਰਕਰ ਨੂੰ ਜ਼ਰੂਰ ਬੂਸਟ ਅਪ ਕਰਦੇ ਨੇ, ਦੂਸਰਿਆਂ ਨੂੰ ਆ ਜਿਹੜਾ ਉਹ ਜ਼ਰੂਰ ਜਿਹੜਾ ਉਹ ਨਾਲ ਡੀਮੋਟੀਵੇਟ ਕਰਦੇ। ਤਾਂ ਇਸ ਚੀਜ਼ ਦਾ ਇੰਪੈਕਟ ਜ਼ਰੂਰ ਪੈਂਦਾ।
ਇਹਦੇ ਕੰਪੈਰੇਟਿਵ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਫੈਸਲਾ ਲਿਆ ਜਾਂ ਇਲੈਕਸ਼ਨ ਕਮਿਸ਼ਨ ਨੇ ਐਕਸ਼ਨ ਲਿਆ, ਉਹ ਜਿਹੜਾ ਇਹਦੇ ਸਾਹਮਣੇ ਇੱਕ ਬਹੁਤ ਜੀ ਬਿਲਕੁਲ। ਜਿੱਦਾਂ ਮਿੰਟੂ ਨੇ ਵੀ ਕਹਿੰਦੇ ਵੀ ਇਹ ਬੋੜਾ ਬਘਿਆੜ ਆ, ਸਾਡਾ ਇਲੈਕਸ਼ਨ ਕਮਿਸ਼ਨ ਕਹਿੰਦਾ ਕੁਛ ਨਹੀਂ ਹੈ, ਬਸ ਉੱਦਾਂ ਹੀ ਮਾੜੇ ਜੇ ਲਲਕਾਰੇ ਜੇ ਮਾਲ ਕੇ ਹਟ ਜਾਂਦਾ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜਸਪਾਲ ਜੀ, ਵੀ ਕਹਿੰਦੇ ਪੰਜਾਬ ਦੇ ਖਿਡਾਰੀਆਂ ਨੂੰ ਹੁਣ ਮਿਲੇਗਾ ਕੋਟਾ। ਦੇਖੋ ਪੰਜਾਬ ਦੇ ਖਿਡਾਰੀਆਂ ਨੂੰ ਹੁਣ ਕਹਿੰਦੇ ਆ ਕਿ ਕੋਟਾ ਮਿਲੇਗਾ। ਇਹ ਅਨਾਊਂਸਮੈਂਟ ਆ ਜਿਹੜੀ ਉਹ ਕੀਤੀ ਆ, ਤਾਂ ਹੁਣ ਦੱਸਦੇ ਕਹਿੰਦੇ ਕਿ ਕੋਟਾ ਕੀ ਮਿਲਣਾ। ਕੋਟਾ ਦਰਅਸਲ ਮਿਲਣਾ ਇਹਨਾਂ ਨੂੰ ਸਰਕਾਰੀ ਨੌਕਰੀਆਂ ਵਾਸਤੇ, ਤਾਂ ਇਹਦੇ ਵਾਸਤੇ 3% ਜਿਹੜੀ ਉਹ ਰਿਜ਼ਰਵੇਸ਼ਨ ਕੀਤੀ ਆ। ਤਾਂ ਇਹਦੇ ਵਿੱਚ ਜਿਹੜਾ ਪੰਜਾਬ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਜਿਹੜੇ ਮੈਡਲ ਜਿਹੜੇ ਲੈ ਕੇ ਆਉਂਦੇ ਆ ਪਲੇਅਰ, ਉਹਨਾਂ ਨੂੰ ਇਸ ਸੂਚੀ ਦੇ ਵਿੱਚ ਜਿਹੜਾ ਉਹ ਰੱਖਿਆ ਜਾਣਾ ਗਾ। ਤਾਂ ਹੁਣ ਸਰਕਾਰ ਨੇ ਜਿਹੜਾ ਦੱਸਦੇ ਕਹਿੰਦੇ ਕਿ ਇਹ ਆ, ਇਹਦੇ ਵਿੱਚ ਆਖਿਆ ਕਹਿੰਦੇ ਕਿ ਜਿਹੜੇ ਪੰਜਾਬ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਮੈਡਲ ਹਾਸਲ ਕਰਨ ਵਾਲੇ ਖਿਡਾਰੀ ਆ, ਉਹਨਾਂ ਨੂੰ ਜਿਹੜੀ ਨੌਕਰੀ ਆ ਉਹ ਸਰਕਾਰ ਦੀ ਪਹਿਲਾਂ ਤਾਂ ਮਰਜ਼ੀ ਨਾਲ ਮਿਲਦੀ ਸੀ। ਹੁਣ ਉਹਦੇ ਵਿੱਚ ਇਹ ਆ ਕਿ ਉਹ ਆਪਣੀ ਪਸੰਦ ਦੇ ਵਿਭਾਗ ਦੇ ਲਈ ਉਹ ਅਰਜ਼ੀ ਦੇ ਸਕਣਗੇ, ਤੇ ਇਹਦੇ ਨਾਲ ਨਾਲ ਉਹਦੇ ਵਿੱਚ 3% ਰਿਜ਼ਰਵੇਸ਼ਨ ਕਰ ਦਿੱਤੀ ਗਈ ਆ। ਤਾਂ ਇਹ ਰਿਜ਼ਰਵੇਸ਼ਨ ਆ ਜਿਹੜਾ ਉਹ ਜਿਹੜਾ ਖਿਡਾਰੀਆਂ ਦਾ ਜਿਹੜਾ ਉਹਨਾਂ ਦਾ ਮੁਕਾਬਲਾ ਉਹ ਆਪਣੀ ਕੈਟਾਗਰੀ ਦੇ ਵਿੱਚ ਹੋਊਗਾ, ਨਾ ਕਿ ਦੂਸਰਿਆਂ ਦੇ ਵਿੱਚ। ਇਹ ਆਖਿਆ ਸਰਕਾਰ ਨੇ, ਸਰਕਾਰ ਦੀ ਨਵੀਂ ਇਹ ਜਿਹੜੀ ਉਹ ਸਪੋਰਟਸ ਨੀਤੀ ਆ ਉਹ ਇਹਦਾ ਹੱਲ ਆ। ਤਾਂ ਇਸ ਤਰ੍ਹਾਂ ਦੇ ਨਾਲ ਦੂਜੇ ਪਾਸੇ ਦੇ ਤੋਂ ਇਹਦੇ 'ਤੇ ਸਵਾਲ ਆ ਜਿਹੜਾ ਉਹ ਕਈ ਹੋਰ ਵੀ ਉੱਠਦੇ ਜਾਂ ਅਕਸਰ ਹੀ ਉੱਠਦੇ ਆ ਕਿ ਪੰਜਾਬ ਦੇ ਜਿਹੜੇ ਖਿਡਾਰੀ ਨੇ, ਬੇਸ਼ੱਕ ਉਹ ਕਿਸੇ ਵੀ ਗੇਮ ਦੇ ਵਿੱਚ ਆ ਜਿਹੜਾ ਪਰਫਾਰਮ ਕਰਦੇ ਨੇ, ਜੇ ਪਰਫਾਰਮ ਅੱਛਾ ਕਰਦੇ ਜਾਂ ਮੈਡਲ ਲੈ ਕੇ ਆਉਂਦੇ, ਤਾਂ ਉਹਨਾਂ ਨੂੰ ਜਿਹੜੇ ਹੋਰ ਸਾਡੇ ਗੁਆਂਢੀ ਰਾਜ ਨੇ ਉਹਨਾਂ ਦੇ ਮੁਕਾਬਲੇ ਘੱਟ ਇਨਾਮੀ ਰਾਸ਼ੀ ਮਿਲਦੀ ਹੈ ਤੇ ਨੌਕਰੀਆਂ ਵੀ ਘੱਟ ਮਿਲਦੀਆਂ ਨੇ। ਤਾਂ ਇਹ ਅਕਸਰ ਹੀ ਇਲਜ਼ਾਮ ਲੱਗਦੇ ਸੀ। ਹੁਣ ਇਹਨੂੰ ਕਵਰ ਅਪ ਕਰਨ ਦੇ ਲਈ ਸਟੇਟ ਗੌਰਮੈਂਟ ਨੇ ਆ ਜਿਹੜਾ ਉਹਨਾਂ ਨੇ ਜਿਹੜਾ ਇਹ ਚੀਜ਼ ਆ ਜਿਹੜੀ ਆਖਿਆ, ਨਾਲ ਦੀ ਨਾਲ ਉਹਨਾਂ ਨੇ ਜਿਹੜਾ ਇਹਦੇ ਵਿੱਚ ਦੱਸਦੇ ਨੇ ਕਹਿੰਦੇ ਕਿ ਰਾਸ਼ੀ ਵੀ ਜਿਹੜਾ ਉਹ ਦੁੱਗਣੀ ਕਰਨ ਦਾ ਫੈਸਲਾ ਉਹਦੀ ਵੀ ਜਿਹੜਾ ਉਹ ਘੋਸ਼ਣਾ ਕਰਨ ਦੀ ਤਿਆਰੀ ਕਰਦੀ ਪਈ ਹੈ। ਤਾਂ ਇਸ ਤਰ੍ਹਾਂ ਦੇ ਨਾਲ ਸਰਕਾਰ ਨੇ ਇਹਦੇ ਵਿੱਚ ਇਹ ਅਪਡੇਟ ਆ ਜਿਹੜੀ ਉਹ ਕੀਤੀ ਆ। ਹੁਣ ਦੇਖਣਾ ਹੀ ਹੋਏਗਾ ਕਿ ਸਰਕਾਰ ਇਹਨਾਂ ਪਲੇਅਰ ਨੂੰ ਜਾਂ ਇਸ ਤਰ੍ਹਾਂ ਦੇ ਪਲੇਅਰਸ ਨੇ ਜਿਹੜੇ ਅੱਛਾ ਪਰਫਾਰਮ ਕਰਕੇ ਆਉਂਦੇ ਆ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਉੱਤੇ, ਤਾਂ ਉਹਨਾਂ ਨੂੰ ਜਿਹੜਾ ਨੌਕਰੀਆਂ ਦੇਣ ਦਾ ਵਾਅਦਾ, ਤਾਂ ਕੀ ਉਹਦੇ ਵਿੱਚ ਕਿੰਨੀ ਕੁ ਖਰੀਦ ਕਰਦੀ ਹੈ, ਕਿਉਂਕਿ ਇੱਕ ਪਾਸੇ ਦੇ ਉੱਤੇ ਖਾਲੀ ਖਜ਼ਾਨੇ ਦੇ ਆ ਜਿਹੜੇ ਲਗਾਤਾਰ ਅਸੀਂ ਦੇਖਦੇ ਹਾਂ ਕਿ ਬਿਆਨਬਾਜ਼ੀ ਹੁੰਦੀ ਰਹਿੰਦੀ ਹੈ ਜਾਂ ਇਸ ਤਰ੍ਹਾਂ ਦੇ ਨਾਲ ਜਿਹੜਾ ਸਰਕਾਰ ਵੱਲੋਂ ਅਕਸਰ ਲਾਰੇ ਲਾਏ ਜਾਂਦੇ ਆ। ਜੇ ਉਹ ਫੈਸਲੇ ਦੇ ਉੱਤੇ ਜਾਂ ਇਸ ਫੈਸਲੇ ਦੇ ਉੱਤੇ ਵੀ ਇਸ ਤਰ੍ਹਾਂ ਦਾ ਹੀ ਇਹਨਾਂ ਦਾ ਪ੍ਰਤੀਕਰਮ ਦੇਖਣ ਨੂੰ ਆਉਂਦਾ ਜਾਂ ਸਰਕਾਰ ਦਾ ਇਸ ਤਰ੍ਹਾਂ ਦਾ ਰਵੱਈਆ ਆਉਂਦਾ, ਤਾਂ ਫਿਰ ਸ਼ਾਇਦ ਇਹ ਫੈਸਲਾ ਵੀ ਖਿਡਾਰੀਆਂ ਲਈ ਇੱਕ ਪਲ ਲਈ ਜਾਂ ਥੋੜ੍ਹੀ ਦੇਰ ਲਈ ਤਾਂ ਜ਼ਰੂਰ ਖੁਸ਼ੀ ਦਾ ਪਲ ਹੋ ਸਕਦਾ, ਪਰ ਬਾਅਦ ਦੇ ਵਿੱਚ ਹੋ ਸਕਦਾ ਕਿ ਉਹਨਾਂ ਨੂੰ ਇਸੇ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ, ਤਾਂ ਹੋ ਸਕਦਾ ਕਿ ਉਹਨਾਂ ਨੂੰ ਇਸੇ ਤਰ੍ਹਾਂ ਦੇ ਨਾਲ ਫਿਰ ਅੱਗੇ ਵੀ ਸਾਹਮਣਾ ਕਰਨਾ ਪਏ। ਜੀ ਜੀ ਬਿਲਕੁਲ। ਤੇ ਜਸਪਾਲ ਜੀ, ਹੋਰ ਪੰਜਾਬ ਦੇ ਵਿੱਚ ਕਿਹੜੀ ਕੋਈ ਵੱਡੀ ਖਬਰ ਅੱਜ ਦੇ ਦਿਨ ਜਿਹੜੀ ਰਹੀ ਆ? ਦੇਖੋ ਪੰਜਾਬ ਦੇ ਵਿੱਚ ਹੋਰ ਵੱਡੀ ਖਬਰ ਦੀ ਗੱਲ ਕਰੀਏ ਤਾਂ ਜਿਹੜਾ ਜਿਸ ਤਰ੍ਹਾਂ ਦੇ ਨਾਲ ਬਜਟ ਦੀ ਇਸ ਵੇਲੇ ਤਿਆਰੀ ਚੱਲਦੀ ਪਈ ਹੈ, ਕਿਉਂਕਿ ਸਾਰਿਆਂ ਨੂੰ ਪਤਾ ਕਿ ਜਿਹੜਾ ਵਿੱਤੀ ਵਰ੍ਹਾ ਉਹ ਖਤਮ ਹੋਣ ਦੇ ਨੇੜੇ ਆ। ਤਾਂ ਪੰਜਾਬ ਦੇ ਵਿੱਚ ਦੱਸਦੇ ਨੇ ਜਿਹੜਾ ਇਹ ਆ ਕਿ ਸਰਕਾਰ ਵੱਲੋਂ 25 ਫਰਵਰੀ ਨੂੰ ਆ ਉਹ 2020-2021 ਦਾ ਬਜਟ ਆ ਪਾਸ ਕੀਤਾ ਜਾਊਗਾ। ਇਹਦੇ ਲਈ ਜਿਹੜਾ ਇਹ ਫੈਸਲਾ ਉਹ ਸ਼ੁੱਕਰਵਾਰ ਨੂੰ ਮੀਟਿੰਗ ਹੋਈ ਸੀ ਪੰਜਾਬ ਕੈਬਨਿਟ ਦੀ, ਉਹਦੇ ਵਿੱਚ ਲਿਆ ਗਿਆ। ਤਾਂ ਹੁਣ ਜਿਹੜਾ ਇਸ ਤੋਂ ਪਹਿਲਾਂ 20 ਤੋਂ 28 ਫਰਵਰੀ ਤੱਕ ਆ ਜਿਹੜਾ ਉਹ ਬਜਟ ਇਜਲਾਸ ਆ ਜਿਹੜਾ ਉਹ ਹੋਏਗਾ, ਜਿਹਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆ ਜਿਹੜੇ ਨੇ ਉਹ ਜਿਸ ਤਰ੍ਹਾਂ ਦੇ ਨਾਲ ਸੰਵਿਧਾਨ ਦੇ ਮੁਤਾਬਕ ਆ ਜਿਹੜਾ ਉਹ ਇਹ ਜਿਹੜਾ ਕੈਬਨਿਟ ਦੀ ਮੀਟਿੰਗ ਆ ਜਿਹੜੀ ਉਹ ਬੁਲਾਉਣਗੇ। ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ 20 ਫਰਵਰੀ ਨੂੰ ਜਿਹੜਾ ਸਵੇਰੇ 11 ਵਜੇ ਇਹ ਸ਼ੁਰੂ ਹੋਊਗਾ ਤੇ 28 ਫਰਵਰੀ ਨੂੰ ਖਤਮ ਹੋਊਗਾ। ਉਸ ਦਰਮਿਆਨ ਜਿਹੜਾ ਇਹ 25 ਫਰਵਰੀ ਨੂੰ ਆ ਉਹ ਸਟੇਟ ਦਾ ਜਿਹੜਾ ਉਹ ਬਜਟ ਆ ਜਿਹੜਾ ਉਹ ਪਾਸ ਕੀਤਾ ਜਾਏਗਾ। ਜੀ ਜੀ, ਅਤੇ ਬਹੁਤ ਬਹੁਤ ਜਸਪਾਲ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀਆਂ ਦਿੱਤੀਆਂ, ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਜੀ ਜੀ ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਤੇ ਸੋਚਿਓ ਸਾਡਾ ਅੱਜ ਦਾ ਇਹ ਜਿਹੜਾ ਖਬਰ ਤੇ ਨਜ਼ਰ ਪ੍ਰੋਗਰਾਮ ਆ ਉਹ ਇੱਥੇ ਹੀ ਜਿਹੜਾ ਸਮਾਪਤ ਹੁੰਦਾ ਹੈ। ਅਤੇ ਜਾਂਦੇ ਜਾਂਦੇ ਜ਼ਰੂਰ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ ਜਿਹੜੀ ਪੰਜਾਬੀ ਸਾਹਿਤ ਦੀ ਦੁਨੀਆ ਦੇ ਵਿੱਚ ਇੱਕ ਸੂਰਜ ਜਿਹੜਾ ਉਹ ਛਿਪਿਆ ਆ। ਪੰਜਾਬੀ ਸਾਹਿਤਕਾਰ ਡਾਕਟਰ ਦਲੀਪ ਕੌਰ ਟਿਵਾਣਾ ਉਹ ਇਸ ਦੁਨੀਆ ਦੇ ਉੱਤੇ ਨਹੀਂ ਰਹੇ, ਉਹਨਾਂ ਦਾ ਅਕਾਲ ਚਲਾਣਾ ਹੋ ਗਿਆ 85 ਸਾਲ ਦੀ ਉਮਰ ਦੇ ਵਿੱਚ। ਇਹ ਜਿਹੜੇ ਆਪਾਂ ਨੂੰ ਵਿਦਾਇਗੀ ਜਿਹੜੇ ਉਹ ਦੇ ਕੇ ਗਏ ਨੇ। 84 ਸਾਲ ਜਿਹੜੀ ਉਹਨਾਂ ਨੇ ਉਮਰ ਆਪਣੀ ਭੋਗੀ, ਅਕਾਲ ਚਲਾਣਾ ਦੇ ਚਰਨਾਂ ਜਾ ਵਿਰਾਜੇ ਨੇ। ਇਹਨਾਂ ਨੇ ਇੱਕ ਟਾਈਮ ਦੇ ਉੱਤੇ ਕਹਿੰਦੇ ਵੀ ਇਹ ਇਹਨਾਂ ਦਾ ਜਿਹੜਾ ਬਿਆਨ ਸੀਗਾ
ਵੀ ਕਹਿੰਦੇ ਵੀ ਜਿਸ ਬੰਦੇ ਨੇ ਪਹਿਲਾਂ ਬੰਗਾਲ ਦੇ ਵਿੱਚ ਇੰਨੇ ਮੁੰਡੇ ਮਰਵਾਏ ਅਤੇ ਹੁਣ ਪੰਜਾਬ 'ਚ ਮਰਵਾ ਰਿਹਾ, ਮੈਨੂੰ ਉਹਦੇ ਕੋਲੋਂ ਕੋਈ ਵੀ ਰਿਆਇਤ, ਕੋਈ ਵਾਈਸ ਚਾਂਸਲਰੀ ਜਿਹੜੀ ਉਹ ਨਹੀਂ ਚਾਹੀਦੀ। ਇੱਕ ਵਾਰੀ ਇਹਨਾਂ ਦਾ ਨਾਮ ਜਿਹੜਾ ਆ ਉਹ ਆ ਰਿਹਾ ਸੀਗਾ ਇਹਨਾਂ ਨੂੰ ਵਾਈਸ ਚਾਂਸਲਰ ਜਿਹੜਾ ਉਹ ਬਣਾਉਣ ਦੇ ਲਈ, ਪਰ ਉਦੋਂ ਉਹਨਾਂ ਨੇ ਇਹ ਚੀਜ਼ ਕਹਿ ਕੇ ਜਿਹੜਾ ਆ ਉਸ ਯੂਨੀਵਰਸਿਟੀ ਦੇ ਚਾਂਸਲਰ, ਵਾਈਸ ਚਾਂਸਲਰ ਬਣਨ ਤੋਂ ਜਿਹੜਾ ਇਨਕਾਰ ਆ ਉਹ ਕਰ ਦਿੱਤਾ। ਸੋ ਪੰਜਾਬੀ ਸਾਹਿਤ ਦੀ ਦੁਨੀਆ ਦੇ ਵਿੱਚ ਹਮੇਸ਼ਾ ਹੀ ਇਹਨਾਂ ਦਾ ਨਾਮ ਜਿਹੜਾ ਸੁਨਹਿਰੀ ਅੱਖਰਾਂ ਦੇ ਨਾਲ ਲਿਆ ਜਾਵੇਗਾ। ਸੋ ਅਲਵਿਦਾ ਇਹਨਾਂ ਨੂੰ ਅਸੀਂ ਆਖਦੇ ਹਾਂ। ਅਤੇ ਇੱਥੇ ਹੀ ਜਿਹੜਾ ਹੁਣ ਆਪਣਾ ਅੱਜ ਦਾ ਪ੍ਰੋਗਰਾਮ ਆ ਉਹ ਵੀ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।